ਅਗਲੀ ਖਬਰ ਜਿਹੜੀ ਆ ਉਹਦੇ ਵੱਲ ਚੱਲੀਏ ਤੇ ਇਮੀਗ੍ਰੇਸ਼ਨ ਨੂੰ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ। ਇਮੀਗ੍ਰੇਸ਼ਨ ਬੜਾ ਹੌਟ ਮੁੱਦਾ ਹੈਗਾ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਵੀ ਤੇ USA ਦੇ ਵਿੱਚ ਵੀ। ਇਮੀਗ੍ਰੇਸ਼ਨ ਨੂੰ ਲੈ ਕੇ ਆਪਾਂ ਨੰਬਰਸ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ ਆ। ਜੋ ਨਵੇਂ ਪੋਲ ਆਏ ਹੈਗੇ ਆ, ਸਰਵੇ ਹੋਏ ਆ ਹਾਰਵਰਡ, ਕੈਪਸ, ਹੈਰਿਸ ਪੋਲ। ਉਹਦੇ ਮੁਤਾਬਕ ਕਹਿੰਦੇ ਪਈ ਇਮੀਗ੍ਰੇਸ਼ਨ ਦੇ ਮਾਮਲੇ ਦੇ ਉੱਤੇ 35% USA ਦੇ ਜਿਹੜੇ ਵੋਟਰਸ ਆ ਉਹ ਕੰਸਰਨਡ ਹੈਗੇ ਆ। ਇਹ 7% ਇਨਕਰੀਜ਼ ਆ ਪਿਛਲੇ ਮਹੀਨੇ ਨਾਲੋਂ। ਸੋ ਇਨਫਲੇਸ਼ਨ, ਇਕਨੋਮੀ ਤੇ ਉਹ ਤੋਂ ਬਾਅਦ ਜਿਹੜਾ ਇਮੀਗ੍ਰੇਸ਼ਨ ਆ ਉਹ ਸੈਕੰਡ ਮੇਨ ਮੁੱਦਾ ਬਣਿਆ ਹੋਇਆ ਆ। ਤੇ ਹੁਣ ਵੱਖ-ਵੱਖ ਜਿਹੜੇ ਲੀਡਰ ਆ ਉਹਨਾਂ ਵੱਲੋਂ ਬਿਆਨ ਤਾਂ ਏਦਾਂ ਆ ਰਿਹਾ ਵੀ ਕੈਨੇਡਾ ਵਾਲੀ ਸਾਈਡ ਤੇ ਵੀ ਵੱਡੀ ਕੰਧ ਬਣਾ ਦਿੱਤੀ ਜਾਵੇ। ਹੋਣਾ ਕੀ ਆ ਇਹ ਦੇਖਦੇ ਆ, ਪਰ ਜਿਹੜੇ ਡੈਮੋਕ੍ਰੇਟਸ ਆ ਉਹ ਉਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਇਸ ਟਾਈਮ ਦੇ ਉੱਤੇ ਪ੍ਰੈਸ਼ਰ ਬਣਿਆ ਹੋਇਆ ਹੈਗਾ ਆ। ਤੇ ਰਿਪਬਲਿਕਨ ਜ਼ੀਰੋ ਇਨ ਹੋ ਰਿਹਾ, ਕਹਿੰਦੇ ਨਿਊ ਬਾਰਡਰ ਦ ਵਨ ਔਨ ਕੈਨੇਡਾ ਸਾਈਡ ਦੇ ਉੱਤੇ। ਸੋ ਉਧਰਲਾ ਵੀ ਵਿਵੇਕ ਰਾਮਾਸਵਾਮੀ ਨੇ ਇੱਕ ਬੜੇ ਤੱਤੇ ਬਿਆਨ ਦਿੱਤੇ ਸੀ। ਈਵਨ ਜਿੰਨੇ ਵੀ ਕੈਂਡੀਡੇਟ ਰਹੇ ਆ, ਰੌਨ ਡਿਸੈਂਟਿਸ ਆ, ਉਹਨਾਂ ਨੇ ਵੀ ਕਿਹਾ ਸੀ ਵੀ ਇਮੀਗ੍ਰੇਸ਼ਨ ਵੱਡੀ ਪ੍ਰੋਬਲਮ ਆ। ਨਿੱਕੀ ਹੈਲੀ ਵੀ ਇਹ ਕਹਿੰਦੀ ਆ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਤੁਹਾਨੂੰ ਪਤਾ ਹੀ ਆ ਵੀ ਉਹ ਕਿੱਦਾਂ ਦੇ ਜਿਹੜੇ ਬਿਆਨ ਆ ਉਹ ਕਰਦੇ ਹੈਗੇ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ। ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਨੇ 2.4 ਮਿਲੀਅਨ ਲੋਕ USA ਦੇ ਵਿੱਚ ਇਲੀਗਲੀ ਜਿਹੜੇ ਐਂਟਰ ਹੋਏ ਆ ਉਹਨਾਂ ਦਾ ਨੰਬਰ ਦੱਸਿਆ ਆ ਅਕਤੂਬਰ 2022 ਤੋਂ ਲੈ ਕੇ ਸਤੰਬਰ 2023 ਤੱਕ। ਸੋ ਇੱਕ ਸਾਲ ਦੇ ਵਿੱਚ ਇੰਨਾ ਵੱਡਾ ਜਿਹੜਾ ਨੰਬਰ ਆ ਉਹ ਹੋਇਆ ਹੈਗਾ ਆ। ਕੁਛ ਪੋਲਸ ਆਉਂਦੇ ਆ ਵੀ ਜਿਹਦੇ ਵਿੱਚ ਥੋੜੇ ਨੰਬਰ ਘਟ ਰਹੇ ਆ, ਪਰ ਹਜੇ ਵੀ ਉਦਾਂ ਹੀ ਆ। ਕਸਟਮ ਐਂਡ ਜੋ ਬਾਰਡਰ ਪ੍ਰੋਟੈਕਸ਼ਨ ਦੇ ਸਟੈਟਿਸਟਿਕਸ ਆ ਉਹਨਾਂ ਦੇ ਮੁਤਾਬਕ ਕਹਿੰਦੇ ਵੀ 500 ਲੋਕ ਉਹ ਫੜੇ ਗਏ ਜਿਨ੍ਹਾਂ ਨੂੰ ਅੱਤਵਾਦੀ ਜਾਂ ਟੈਰਰਿਸਟ ਗਰਦਾਨਿਆ ਗਿਆ ਆ ਅਮਰੀਕਾ ਦੀ ਸਰਕਾਰ ਵੱਲੋਂ, ਤੇ ਜਿਹੜੇ ਵਾਚ ਲਿਸਟ ਦੇ ਉੱਤੇ ਹੈਗੇ ਆ ਅਕਤੂਬਰ 2022 ਤੋਂ ਲੈ ਕੇ ਸਤੰਬਰ 2023 ਤੱਕ। ਸੋ ਇਹ ਵੀ ਇੱਕ ਵੱਡਾ ਨੰਬਰ ਆ। ਜਿਹੜੇ ਪੋਲੀਟੀਸ਼ੀਅਨ ਇਮੀਗ੍ਰੇਸ਼ਨ ਜਾਂ ਇਲੀਗਲ ਇਮੀਗ੍ਰੇਸ਼ਨ ਦੇ ਅਗੇਂਸਟ ਆ ਉਹਨਾਂ ਨੂੰ ਫਿਰ ਇਹ ਜਿਹੜਾ ਪੁਆਇੰਟ ਆ ਉਹ ਉੱਥੋਂ ਮਿਲ ਜਾਂਦਾ ਹੈਗਾ ਆ। ਸੋ ਜਿਹੜਾ ਨਿਊ ਹੈਮਸ਼ਰ ਦੇ ਵਿੱਚ ਵੀ ਜਿਹੜੇ ਪੋਲਸ ਹੋ ਰਹੇ ਆ ਉਹਨਾਂ ਦੇ ਮੁਤਾਬਕ ਉਹ ਵੀ ਕਹਿ ਰਹੇ ਆ ਵੀ ਸਾਡੇ ਲਈ ਮੇਨ ਕੰਸਰਨ ਹੈਗਾ। ਹਾਲਾਂਕਿ ਨਿਊ ਹੈਮਸ਼ਰ ਇਦਾਂ ਦੀ ਸਟੇਟ ਆ, ਉੱਥੇ ਉਸ ਸਟੇਟ 'ਚ ਬਹੁਤ ਘੱਟ ਜਿਹੜੇ ਨਵੇਂ ਇਮੀਗ੍ਰੈਂਟਸ ਇਸ ਟਾਈਮ ਪਹੁੰਚ ਰਹੇ ਹੈਗੇ। ਜੀ।